ਕਿ ਯੂਜ਼ ਟਰੱਕ ਖਰੀਦਦੇ ਆ ਕਿਹੜੀਆਂ ਗੱਲਾਂ ਜਿਹੜੀਆਂ ਉਹ ਧਿਆਨ 'ਚ ਰੱਖਣੀਆਂ ਚਾਹੀਦੀਆਂ ਨੇ ਔਰ ਉਹ ਜ਼ਰੂਰੀ ਨੇ। ਯੂਜ਼ ਟਰੱਕਾਂ 'ਚ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਆ ਜਿਹੜੇ 99.9% ਨਵੇਂ ਲੋਕਾਂ ਨੂੰ ਨਹੀਂ ਪਤਾ, ਮੈਂ ਨਵੇਂ ਕੀ ਮੈਂ ਕਹਿੰਦਾ ਪੁਰਾਣੇ ਲੋਕਾਂ ਨੂੰ ਵੀ ਨਹੀਂ ਪਤਾ। ਦੇਖੋ ਜੀ, ਮਾਈਲ ਦਾ ਸਭ ਨੂੰ ਪਤਾ ਹੈ ਕਿ ਮਾਈਲ ਚੱਲ ਰਹੇ ਨੇ, ਕਿੰਨੇ ਮਾਈਲ ਨੇ ਜੀ ਕਾਰ 'ਚ, ਕਿੰਨੇ ਮਾਈਲ ਨੇ ਟਰੱਕ 'ਚ, ਕਿੰਨੇ ਮਾਈਲ ਨੇ, ਇੰਨੇ ਮਾਈਲ ਨੇ, ਪ੍ਰਾਈਸ ਕਿੰਨੀ ਹੈ ਜੀ, ਇੰਨੀ ਪ੍ਰਾਈਸ ਆ। ਦੈਟ ਇਜ਼ ਇਰਰੈਲੇਵੈਂਟ। ਸਾਡੇ ਬਜ਼ੁਰਗਾਂ ਨੇ ਜਿਹੜੇ ਪੁਰਾਣੇ ਸੇਲਸਮੈਨ ਸੀਗੇ, ਨੈਵਰ ਟੈਲ ਦੇ, ਓਨਲੀ ਟੈਲ ਦ ਗੁੱਡ ਥਿੰਗ ਅਬਾਊਟ ਦ ਟਰੱਕ। ਪਰ ਜਦੋਂ ਅਸੀਂ ਫਲੀਟ ਚਲਾਇਆ, ਸਾਡਾ ਫਲੀਟ ਵੀ ਸੀਗਾ, ਸਾਨੂੰ ਪਤਾ ਲੱਗਿਆ ਭਾਈ ਇਹ ਤੇ ਗੇਮ ਉਲਟੀ ਆ। ਇਟਸ ਨਾਟ ਮਾਈ ਪ੍ਰੋਬਲਮ, ਇਟਸ ਨਾਟ ਮਾਈ ਇਕਵਿਪਮੈਂਟ, ਮੈਂ ਤਾਂ ਚਲਾ ਕੇ ਤੁਹਾਨੂੰ ਵਾਪਸੀ ਕਰ ਦੇਣਾ। ਮੈਂ ਕਿਹਾ ਰਿਸਪੈਕਟ ਹੁੰਦੀ ਹੈ, ਤੁਸੀਂ ਇਕਵਿਪਮੈਂਟ 'ਚ ਚਲਾ ਰਹੇ ਹੋ, ਤੁਸੀਂ ਰੈਂਟਲ ਚਲਾ ਰਹੇ ਹੋ, ਫੁੱਲ ਮੇਨਟੇਨੈਂਸ ਫੀਸ ਹੈ ਤੁਹਾਡੇ ਕੋਲ। 1 ਘੰਟਾ ਵੀ ਨਹੀਂ ਕਿ ਜਾ ਕੇ ਜਿਹੜਾ ਆਇਲ ਚੇਂਜ ਆਲਰੇਡੀ ਪੇਡ ਹੈ ਆਇਲ ਚੇਂਜ ਕਰਾ ਲਓ। ਮੈਂ ਕਸਟਮਰ ਨੂੰ ਇਹੀ ਕਹਿੰਦਾ, ਮੈਂ ਕਹਿੰਦਾ ਭਾਈ ਮੈਂ ਘਰੋਂ ਪੈਸੇ ਨਹੀਂ ਲੈ ਕੇ ਆਂਦਾ, ਜਿਹੜਾ ਟਰੱਕ ਤੁਸੀਂ ਖਰੀਦ ਰਹੇ ਹੋ ਉਹਦੇ ਪੈਸੇ ਕੱਢਣੇ। ਜੇ ਮੇਰੀ ਬਿਲਡਿੰਗ ਵੱਡੀ ਹੋਏਗੀ ਉਹਦੇ ਪੈਸੇ ਤੁਸੀਂ ਦੇ, ਜੇ 4 ਬੰਦੇ ਅੱਗੇ ਬੈਠੇ ਹੋਣਗੇ ਰਿਸੈਪਸ਼ਨ ਤੇ ਉਹਦੇ ਪੈਸੇ ਵੀ ਤੁਸੀਂ ਦੇ ਰਹੇ ਹੋ, ਜੇ ਚੰਗੀ ਆਫਿਸ ਹੋਣਗੇ ਉਹਦੇ ਵੀ ਪੈਸੇ ਤੁਸੀਂ ਦੇ ਰਹੇ ਹੋ। ਬਸ ਜਲਦੀ ਨਾਲ ਮੈਂ ਦੱਸ ਰਿਹਾ ਫੀਚਰ ਕੀ ਨੇ ਟਰੱਕ 'ਚ। ਉਹਦੇ 'ਚ ਲੈਂਡਿੰਗ ਗੇਅਰ, ਸੌਰੀ ਆਪਣਾ 5th ਵੀਲ ਜਿਹੜਾ ਉਹ ਸਲਾਈਡਰ ਹੈਗਾ, ਉੱਤੇ ਥੱਲੇ ਹੁੰਦਾ। ਇਦਾਂ ਦੇ 2-3 ਚੀਜ਼ਾਂ ਹੋਰ ਨੇ। ਮਾਈਲ ਬਾਅਦ 'ਚ ਆਉਂਦਾ, ਫਿਰ ਕਿੰਨੀ ਵਾਰੰਟੀ ਰਹਿੰਦੀ ਆ, ਵਾਰੰਟੀ 'ਚ ਤੁਸੀਂ ਕੀ ਕਵਰ ਆ। these are the very important things to buy a used truck ਜੀ। ਲੋਕੀ ਟਰੱਕ ਕਈ ਵਾਰੀ ਚੰਗਾ ਲੱਭ ਲੈਂਦੇ ਨੇ ਪਰ ਫਾਈਨਾਂਸਿੰਗ ਵਿੱਚ ਕਾਬੂ ਆ ਜਾਂਦਾ। ਤੇ ਟਰੱਕ ਲੱਭਣਾ ਤੇ ਫਾਈਨਾਂਸਿੰਗ ਕਰਨਾ ਉਹ ਵੀ ਬਹੁਤ ਇੰਪੋਰਟੈਂਟ ਹੈ। ਯੂ ਸ਼ੁਡ ਨੋ ਕਿ ਤੁਹਾਡੀ ਡਾਊਨ ਪੇਮੈਂਟ ਕਿੰਨੀ ਆ, ਵਿਆਜ ਕਿੰਨਾ ਹੈ, ਮੰਥਲੀ ਪੇਮੈਂਟ ਕਿੰਨੀ ਹੈ, ਤੇ ਸਭ ਤੋਂ ਜ਼ਿਆਦਾ ਜੇ ਤੁਸੀਂ ਟਰੱਕ ਪੇ ਕਰਨਾ ਹੋਏ ਕੋਈ ਪੈਨਲਟੀ ਤਾਂ ਨਹੀਂ ਹੈਗੀ। ਜੀ ਠੀਕ ਹੈ। ਦੇਖੋ ਜੀ, ਹੁਣ ਸਾਡਾ ਜਿਹੜਾ 32 ਸਾਲ ਦਾ ਐਕਸਪੀਰੀਅੰਸ ਹੈ, ਤੁਸੀਂ ਉਹਦਾ ਸਾਰਾ ਨਿਚੋੜ ਕਢਾ ਲਿਆ। ਹੁਣ ਤੁਸੀਂ ਕਹਿੰਦੇ ਹੋ ਬੇਬੇ ਹੁਣ ਤੂੰ ਦੱਸ ਦਿੱਤਾ ਹੈ ਕਿ ਮੰਡੀ ਕਿਸ ਤਰ੍ਹਾਂ ਹੁਣ ਬਣਾ ਕੇ ਜਿਹੜਾ ਨਾ ਚਾਵਲ ਖਵਾ ਵੀ ਦੇ। ਪ੍ਰਾਈਸਿੰਗ ਜਿਹੜੀ ਆ, ਤੁਸੀਂ ਕੈਲੀਫੋਰਨੀਆ 'ਚ ਤੁਸੀਂ ਮੈਨੂੰ ਕਹਿ ਸਕਦੇ ਹੋ ਭਾਜੀ ਤੁਹਾਡਾ ਟਰੱਕ ਮਹਿੰਗਾ ਹੈ। ਇਟਸ ਵੈਰੀ ਸਿੰਪਲ। ਨੋ, ਵੀ ਯੂਜ਼ ਦ ਵਰਡ ਸਾਡੇ ਟਰੱਕ ਦੀ ਬੈਸਟ ਵੈਲਿਊ ਹੈ। ਹੁਣ ਸਾਨੂੰ ਤੁਸੀਂ ਕੰਪੇਅਰ ਕਰ ਰਹੇ ਹੋ ਉਸ ਟਰੱਕ ਨਾਲ ਜਿਹਦੇ 'ਚ ਜਿਹੜਾ ਲੋਨ ਦਾ ਚੱਕਾ ਟਰੱਕ ਆ, ਜਿਹਨੇ ਬੰਦੇ ਨੇ ਪੇਮੈਂਟ ਨਹੀਂ ਦਿੱਤੀ ਉਹਨੇ ਉਹਦੀ ਮੇਨਟੇਨੈਂਸ ਕੀ ਕਰਾਈ ਹੋਣੀ ਆ। ਜਿਹੜਾ 826 ਮਾਡਲ ਆ ਉਹਦੇ 'ਚ 2 ਸਾਲ ਦੀ ਅਸੀਂ ਵਾਰੰਟੀ ਦੇ ਰਹੇ ਹਾਂ, ਕੰਪਲੀਟ 2 ਸਾਲ ਦੀ ਵਾਰੰਟੀ। ਠੀਕ ਹੈ। ਉਹ ਤਾਂ ਇਸ ਤਰ੍ਹਾਂ ਜੇ ਲਾਈਕ ਯੂ ਆਰ ਟੇਕਿੰਗ ਦ ਟਰੱਕ ਐਂਡ ਯੂ ਆਰ ਫੋਰਗੇਟਿੰਗ ਅਬਾਊਟ ਐਨੀ ਪ੍ਰੋਬਲਮ ਫॉर ਨੈਕਸਟ 2 ਇਅਰਸ। ਬਿਲਕੁਲ ਠੀਕ। पंजाब रेडियो USA सुन रहे और पंजाब रेडियो USA ਦੇ ਡਿਜੀਟਲ ਪਲੇਟਫਾਰਮਸ ਰਾਹੀਂ ਸਾਨੂੰ ਦੇਖਣ ਵਾਲੇ ਸਭ ਸਤਿਕਾਰਯੋਗ ਸਰੋਤਿਆਂ ਦੀ ਸੇਵਾ 'ਚ ਮਸੂਦ ਮੱਲੀ ਇਸ ਪਲੇਟਫਾਰਮ ਤੋਂ ਬਹੁਤ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ ਅਦਾਬ ਤੇ ਸਤਿ ਸ੍ਰੀ ਅਕਾਲ ਕਹਿੰਦਾ ਹੈ। ਜੀ ਆਇਆਂ ਨੂੰ ਕਹਿੰਦੇ ਜੀ। ਤੇ ਹਫ਼ਤਾਵਾਰ ਮੁਲਾਕਾਤ ਹੁੰਦੀ ਹੈ, ਟਰੱਕਿੰਗ ਦੇ ਹਵਾਲੇ ਦੇ ਨਾਲ ਗੱਲਬਾਤ ਹੁੰਦੀ ਹੈ, ਟਰੱਕਿੰਗ ਦੇ ਨਾਲ ਜੁੜੀਆਂ ਕੁਝ ਗੱਲਾਂ ਨੇ ਜਿਹੜੀਆਂ ਉਹ ਮੈਂ ਲੈ ਕੇ ਆਉਣਾ ਔਰ ਉਹਨਾਂ ਦਾ ਜਵਾਬ ਦੇਣ ਲਈ ਅਸੀਂ ਕਟਹਿਰੇ 'ਚ ਖੜਾ ਕੀਤਾ ਹੁੰਦਾ ਸੈਯਦ ਅਰਮਗਾਮ ਅਲੀ ਹੋਣਾ ਨੂੰ, ਜਿਹੜੇ USA ਟਰੱਕ ਸੇਲਸ ਤੋਂ ਨੇ। ਸੈਯਦ ਅਰਮਗਾਮ ਅਲੀ ਜੀ, ਜੀ ਆਇਆਂ ਨੂੰ ਕਹਿੰਦੇ ਆ। अस्सलाम वालेकुम जी, स्वागत है आप जी ਦਾ। अस्सलाम वालेकुम सर, ਨਮਸਤੇ ਤੇ ਸਤਿ ਸ੍ਰੀ ਅਕਾਲ ਸਭ ਨੂੰ ਜੀ। ਥੈਂਕ ਯੂ ਸੋ ਮਚ ਸ਼ਾਹ ਸਾਹਿਬ। 2-3 ਗੱਲਾਂ ਅੱਜ ਸਨ ਜਿਹੜੀਆਂ ਮੈਂ ਪੁੱਛਣੀਆਂ ਸੀ। ਮੁਲਾਕਾਤ ਦਾ ਸਬਬ ਇਹ ਗੱਲਾਂ ਹੀ ਹੁੰਦੀਆਂ ਨੇ ਤੇ ਮਾਈਂਡ ਨਾ ਕਰਿਆ ਜੇ ਮੈਂ ਕੁੜੱਤਣ ਵਾਲੇ ਸਵਾਲ ਲੱਭਣਾ ਹੈ, ਕਿਉਂਕਿ ਮੈਨੂੰ ਪਤਾ ਹੈ ਕਿ ਉਹਨੂੰ ਮਿੱਠੇ ਬਣਾ ਕੇ ਤੁਸੀਂ ਪੇਸ਼ ਕਰ ਦੇਣਾ। ਤੇ ਇਜਾਜ਼ਤ ਦਵੋ ਤੇ ਮੈਂ ਜ਼ਰਾ ਅੱਜ ਦਾ 94ਵੇਂ ਮਾਮਲੇ ਜਾਂ ਮੁੱਦੇ ਸਾਹਮਣੇ ਰੱਖਾਂ। ਜੀ ਇੰਗਲਿਸ਼ ਵਿੱਚ ਕਹਿੰਦੇ ਨੇ ਐਟ ਯੂਰ ਸਰਵਿਸ। ਥੈਂਕ ਯੂ ਸਰ, ਥੈਂਕ ਯੂ। ਅੱਛਾ, ਇਹ ਦੱਸੋ ਕਿ ਅਜੋਕੇ ਚੱਲਦੇ ਸਮੇਂ ਜਿਹੜੇ ਯੂਜ਼ ਟਰੱਕ ਨੇ ਉਹਨਾਂ ਬਾਰੇ ਮੈਂ ਖਾਸ ਪੁੱਛਣਾ ਚਾਹਾਂਗਾ ਕਿ ਯੂਜ਼ ਟਰੱਕ ਖਰੀਦਦੇ ਆ ਕਿਹੜੀਆਂ ਗੱਲਾਂ ਜਿਹੜੀਆਂ ਉਹ ਧਿਆਨ 'ਚ ਰੱਖਣੀਆਂ ਚਾਹੀਦੀਆਂ ਨੇ ਔਰ ਉਹ ਜ਼ਰੂਰੀ ਨੇ। ਮੈਂ ਚਾਹੁੰਦਾ ਕਿ ਤੁਸੀਂ ਉਹਨਾਂ ਤੇ ਚਾਨਣ ਪਾਓ। ਜੀ ਇਹ ਬੇਸਿਕਲੀ ਮੇਰੀ ਸਪੈਸ਼ਲਟੀ ਆ, ਮਤਲਬ ਕਹਿ ਸਕਦੇ ਹੋ ਕਿ ਇਹੀ ਮੈਂ ਲਾਈਫ 'ਚ ਇਹੀ ਕੰਮ ਕੀਤਾ, ਹੋਰ ਕੋਈ ਕੰਮ ਨਹੀਂ ਕੀਤਾ। ਇਹਦਾ ਮਤਲਬ ਮੈਂ ਇਹ ਸਵਾਲ ਅੱਜ ਲੇਟ ਪੁੱਛ ਰਿਹਾ। ਜੀ ਬਿਲਕੁਲ ਇਹ ਬਹੁਤ ਸਾਰੇ ਕਮੈਂਟਸ ਆਉਂਦੇ ਨੇ ਉਹਦੇ 'ਚ। ਡੈਫੀਨਿਟਲੀ ਤੁਹਾਡੇ ਪ੍ਰੋਗਰਾਮ 'ਚ ਬਹੁਤ ਸਾਰੇ ਕਮੈਂਟਸ ਨੇ, ਇਨਫੋਰਮੇਟਿਵ ਆ। ਪਰ ਜਿਵੇਂ ਡਰਾਈਵਰ ਨੂੰ ਪਤਾ ਹੈ ਕਿ ਉਹ ਡਰਾਈਵਰ ਕਿਸ ਤਰ੍ਹਾਂ ਇੰਜਨ ਬ੍ਰੇਕ ਨੂੰ ਯੂਜ਼ ਕਰਦਾ ਹੈ। ਜੀ ਇੰਜਨ ਬ੍ਰੇਕ ਤੇ ਸਾਰੇ ਟਰੱਕਾਂ 'ਚ ਲੱਗੀ ਹੁੰਦੀ, ਪਰ ਡਰਾਈਵਰ ਨੂੰ ਪਤਾ ਹੈ ਕਿ ਕਿਸ ਵੇਲੇ ਯੂਜ਼ ਕਰਨੀ ਆ ਜਾਂ ਲੈਂਡਿੰਗ ਗੇਅਰ ਡਾਊਨ ਕਰਨਾ। ਉਹ ਬਹੁਤ ਸਾਰੀ ਇੰਪੋਰਟੈਂਟ ਚੀਜ਼ਾਂ ਨੇ ਜਿਹੜੀਆਂ ਮਤਲਬ ਵੀ ਸ਼ੁਡ ਡਿਸਕਸ। ਠੀਕ ਹੈ। ਯੂਜ਼ ਟਰੱਕਾਂ 'ਚ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਆ ਜਿਹੜੇ 99.9% ਨਵੇਂ ਲੋਕਾਂ ਨੂੰ ਨਹੀਂ ਪਤਾ, ਮੈਂ ਨਵੇਂ ਕੀ ਮੈਂ ਕਹਿੰਦਾ ਪੁਰਾਣੇ ਲੋਕਾਂ ਨੂੰ ਵੀ ਨਹੀਂ ਪਤਾ, ਉਹ ਹੈਗੇ ਜੀ ਇੰਜਨ ਆਵਰ। ਓਕੇ। ਦੇਖੋ ਜੀ, ਮਾਈਲ ਦਾ ਸਭ ਨੂੰ ਪਤਾ ਹੈ ਕਿ ਮਾਈਲ ਚੱਲ ਰਹੇ ਨੇ, ਕਿੰਨੇ ਮਾਈਲ ਨੇ ਜੀ ਕਾਰ 'ਚ, ਇੰਨੇ ਮਾਈਲ ਨੇ, ਟਰੱਕ 'ਚ ਕਿੰਨੇ ਮਾਈਲ ਨੇ, ਇੰਨੇ ਮਾਈਲ ਨੇ, ਪ੍ਰਾਈਸ ਕਿੰਨੀ ਹੈ ਜੀ, ਇੰਨੀ ਪ੍ਰਾਈਸ ਆ। ਦੈਟ ਇਜ਼ ਇਰਰੈਲੇਵੈਂਟ। ਅੱਛਾ। ਕ੍ਰੇਨ ਦੇ ਅੰਦਰ ਇੰਜਨ ਜੀ, ਕ੍ਰੇਨ ਦੇ ਅੰਦਰ ਇੰਜਨ ਚੱਲਦਾ। ਕ੍ਰੇਨ ਕਦੀ ਚੱਲਦੀ ਦੇਖੀ ਆ? ਉਹ ਤੇ ਇੱਕ ਜਗ੍ਹਾ ਖੜੀ ਹੁੰਦੀ ਆ। ਜੇ ਆਪਾਂ ਕ੍ਰੇਨ ਵੇਚੀ ਉਹਦੇ ਤੇ ਮਾਈਲ ਹੀ ਨਹੀਂ ਹੋਣੇ, ਫਿਰ ਆਪਾਂ ਉਹਦੀ ਪ੍ਰਾਈਸ ਤੇ ਬ੍ਰਾਂਡ ਨਹੀਂ ਰਹਿਣੀ। ਇਟਸ ਆਲ ਅਬਾਊਟ ਇੰਜਨ ਆਵਰਸ, ਕਿ ਇੰਜਨ ਕਿੰਨੀ ਦੇਰ ਚੱਲਾ। ਠੀਕ ਹੈ ਜੀ।
that is the most important thing in buying a truck. ਤੁਸੀਂ ਕਹੋਗੇ ਜੀ ਮੈਨੂੰ ਟਰੱਕ ਲੈਣਾ, ਮੇਰੇ ਕੋਲ ਟਰੱਕ ਆਏ ਬਹੁਤ ਵੱਡੇ ਫਲੀਟ ਪੋਰਟ ਤੇ ਚੱਲੇ ਸੀ, ਐਂਡ ਮੇਰਾ ਜਿਹੜਾ ਬਾਇੰਗ ਪ੍ਰੋਸੈਸ ਹੈ ਉਹਦੇ ਚ ਡੈਫੀਨਿਟਲੀ ਮਾਈਲ ਇਜ਼ देयर। ਉਹਨਾਂ ਨੇ ਕਿਹਾ ਜੀ ਇਹਦੇ ਤੇ ਮਾਈਲ ਨੇ ਪੌਣੇ 2 ਲੱਖ, ਮੈਂ ਚੱਕ ਲਏ। ਅੱਛਾ, ਮੇਰੀ ਗਲਤੀ ਇੰਸਪੈਕਸ਼ਨ ਰਿਪੋਰਟ ਨੂੰ ਚੈੱਕ ਨਹੀਂ ਕੀਤਾ, ਉਹਦੇ ਤੇ 18,500 ਆਵਰ ਸੀਗੇ ਟਰੱਕਾਂ ਤੇ। ਮੇਰੀ ਬੁੱਕ ਚ ਉਹ ਟਰੱਕ ਜਿਹੜੇ ਸਨ ਉਹ ਦੇ ਵਰ ਇਕੁਅਲ ਟੂ ਲਾਈਕ 700,000 ਮਾਈਲਸ। ਕਿ ਜਦੋਂ ਇੰਜਨ ਸਟਾਰਟ ਰਿਹਾ, ਚੱਲਦਾ ਰਿਹਾ, ਮੀਟਰ ਡਾਊਨ, ਜਿਵੇਂ ਕਹਿੰਦੇ ਜੇ ਟੈਕਸੀ ਚਲਾਉਂਦੇ ਸੀ ਅਸੀਂ, ਕਹਿੰਦੇ ਮੀਟਰ ਡਾਊਨ ਕਰ ਦਿਓ, ਉਹ ਮੀਟਰ ਡਾਊਨ ਆ ਉਹਦਾ ਇੰਜਨ ਚੱਲ ਰਿਹਾ। ਬਲਕਿ ਜਿਹੜੇ ਟਰੱਕ ਇੰਜਨ ਆਵਰ ਜਿਨ੍ਹਾਂ ਦੇ ਬਹੁਤ ਜ਼ਿਆਦਾ ਨੇ, ਮਾਈਲ ਜ਼ਿਆਦਾ ਹੋਣ ਨਾ ਹੋਣ, ਇੰਜਨ ਆਵਰ ਜ਼ਿਆਦਾ ਨੇ, ਇਹਦਾ ਮਤਲਬ ਹੈ ਕਿ ਉਹ ਇੰਜਨ ਆਵਰ ਜਿਹੜੇ ਨੇ ਉਹ ਆਈਡਲ ਤੇ ਚੱਲੇ ਨੇ, ਤੇ ਆਈਡਲ ਦਾ ਮਕਸਦ ਹੈ ਕਿ ਉਹਦੇ ਚ ਡੈਫ ਦੀ ਜ਼ਿਆਦਾ ਪ੍ਰੋਬਲਮ ਹੋਣੀ। ਠੀਕ ਹੈ, ਬੜੀ ਡੂੰਗੀ ਗੱਲ ਹੈ ਜੀ। ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈ ਉਹ ਇੰਜਨ ਆਵਰ ਨੇ। ਨੋਬਡੀ ਵੁੱਡ ਲਾਈਕ ਟੂ ਟੈਲ ਯੂ ਬਿਕਾਜ਼ ਪਾਰਟ ਆਫ ਦਾ ਸੇਲਸ ਪ੍ਰੋਸੈਸ ਸਾਨੂੰ ਦੱਸਿਆ ਗਿਆ ਸੀ, ਸਾਡੇ ਬਜ਼ੁਰਗਾਂ ਨੇ ਜਿਹੜੇ ਪੁਰਾਣੇ ਸੇਲਸਮੈਨ ਸੀਗੇ, ਕਿ ਨੈਵਰ ਟੈਲ ਦਿਸ, ਓਨਲੀ ਟੈਲ ਦਾ ਗੁੱਡ ਥਿੰਗ ਅਬਾਊਟ ਦਾ ਟਰੱਕ। ਪਰ ਜਦੋਂ ਅਸੀਂ ਫਲੀਟ ਚਲਾਇਆ, ਸਾਡਾ ਫਲੀਟ ਵੀ ਸੀਗਾ, ਸਾਨੂੰ ਪਤਾ ਲੱਗਿਆ ਭਾਈ ਇਹ ਤੇ ਗੇਮ ਉਲਟੀ ਆ, ਤੇ ਅਸੀਂ ਉਹੀ ਸੇਲਸਮੈਨਸ਼ਿਪ ਜਿਹੜੀ ਆ ਉਹ ਤੁਹਾਡੇ ਵਾਸਤੇ ਛੱਡ ਦਿੱਤੀ ਹੈ। ਤੁਸੀਂ ਸਾਡੀ ਵੈਬਸਾਈਟ ਤੇ ਜਾਓ, ਵੈਬਸਾਈਟ www.usatrucksale.com, ਉਹਦੇ ਤੇ ਜਿਹੜੀ ਇਕਵਿਪਮੈਂਟ ਲੱਗਾ ਹੈ ਉਹ ਹੈਂਡ ਪਿਕ ਇਕਵਿਪਮੈਂਟ ਹੈਗਾ। ਅਸੀਂ ਬਹੁਤ ਮੁਸ਼ਕਲਾਂ ਨਾਲ ਉਹ ਇਕਵਿਪਮੈਂਟ ਲੱਭਦੇ ਹਾਂ। ਠੀਕ ਹੈ, ਤੇ ਉਹਦੇ ਚ ਰੀਜ਼ਨ ਹੁੰਦੀ ਆ ਕਿ ਜਿਹੜੇ ਆਵਰ ਨੇ ਉਹ ਸਭ ਤੋਂ ਇੰਪੋਰਟੈਂਟ ਨੇ। ਜਿਹੜੀ ਦੂਜੀ ਚੀਜ਼ ਆ ਉਹ ਸਭ ਤੋਂ ਇੰਪੋਰਟੈਂਟ ਆ ਕਿ ਟਰੱਕ ਦਾ ਸੋਰਸ ਕਿੱਧਰੋਂ ਹੋਇਆ। ਠੀਕ ਹੈ, ਕਿਆ ਇਹ ਰੀਪੋ ਟਰੱਕ ਆ, ਕਿਆ ਇਹ ਬੈਂਕ ਦਾ ਚੱਕਿਆ ਟਰੱਕ ਆ, ਕਿਆ ਇਹ ਆਕਸ਼ਨ ਦਾ ਚੱਕਿਆ ਟਰੱਕ ਆ, ਫਲੀਟ ਦਾ ਚੱਲਾ, ਕਿਹੜੇ ਫਲੀਟ ਦਾ ਚੱਲਾ। ਹੁਣ ਕਈ ਫਲੀਟ ਏਦਾਂ ਦੇ ਨੇ ਜਿਹੜੇ ਬ੍ਰੈਂਡ ਨਿਊ ਲੋਕਾਂ ਨੂੰ ਦੇ ਦਿੰਦੇ ਨੇ ਚਾਂਸ, ਉਹ ਜਿਹੜੇ ਬ੍ਰੈਂਡ ਨਿਊ ਨੇ ਸਿੱਖਣਾ ਹੈ ਉਹ ਫਿਰ ਤੁਹਾਡੇ ਟਰੱਕ ਦੀ ਉਹਨੇ ਚੀਕਾਂ ਕਢਾ ਦੇਣੀਆਂ। ਦੂਸਰਾ ਕਈ ਫਲੀਟ ਇਸ ਤਰ੍ਹਾਂ ਦੇ ਨੇ ਜਿਹੜੇ ਰੈਂਟਲ ਫਲੀਟ ਨੇ। ਹੁਣ ਜਿਹੜਾ ਰੈਂਟਲ ਵਾਲਾ ਚਲਾਣਾ, ਜਿਹਨੇ ਚਲਾਣਾ ਰੈਂਟਲ ਵਾਲਾ ਟਰੱਕ, ਹੀ ਡੋਂਟ ਕੇਅਰ। ਮੈਨੂੰ ਏਦਾਂ, ਮੈਂ ਤੁਹਾਨੂੰ ਦੱਸਾਂ, ਇੱਕ ਬੰਦੇ ਦੀ ਮੈਂ ਇੰਟਰਵਿਊ ਕੀਤਾ ਜੀ, ਮੈਂ ਕਿਹਾ ਯਾਰ ਤੁਸੀਂ ਫੁੱਲ ਮੇਨਟੇਨੈਂਸ ਟਰੱਕ ਚਲਾ ਰਹੇ ਹੋ, ਤੁਹਾਡੀ ਆਇਲ, ਮੈਂ ਉਸ ਕੰਪਨੀ 'ਚ ਕੰਮ ਕਰਦਾ ਸੀ, ਸਾਡੇ ਕੋਲ ਫੁੱਲ ਮੇਨਟੇਨੈਂਸ ਰੈਂਟਲ ਟਰੱਕ ਸੀਗੇ ਜੀ, ਉਹਦਾ ਆਇਲ ਚੇਂਜ ਡਿਊ ਹੋਏ ਤੁਹਾਨੂੰ 3 ਮਹੀਨੇ ਉੱਤੇ ਹੋ ਗਏ। ਕਹਿੰਦਾ ਇਟਸ ਨਾਟ ਮਾਈ ਪ੍ਰੋਬਲਮ। ਪੰਜਾਬੀ ਨਹੀਂ ਸੀਗਾ, ਕਹਿੰਦਾ ਇਟਸ ਨਾਟ ਮਾਈ ਪ੍ਰੋਬਲਮ, ਇਟਸ ਨਾਟ ਮਾਈ ਇਕਵਿਪਮੈਂਟ, ਮੈਂ ਤੇ ਚਲਾ ਕੇ ਤੁਹਾਨੂੰ ਵਾਪਸੀ ਕਰ ਦੇਣਾ। ਮੈਂ ਕਿਹਾ ਰਿਸਪੈਕਟ ਹੁੰਦੀ ਹੈ, ਤੁਸੀਂ ਇਕਵਿਪਮੈਂਟ 'ਚ ਚਲਾ ਰਹੇ ਹੋ, ਤੁਸੀਂ ਰੈਂਟਲ ਚਲਾ ਰਹੇ ਹੋ, ਫੁੱਲ ਮੇਨਟੇਨੈਂਸ ਲੀਜ਼ ਹੈ, ਤੁਹਾਡੇ ਕੋਲ 1 ਘੰਟਾ ਵੀ ਨਹੀਂ ਕਿ ਜਾ ਕੇ ਜਿਹੜਾ ਆਇਲ ਚੇਂਜ ਆਲਰੇਡੀ ਪੇਡ ਹੈ ਆਇਲ ਚੇਂਜ ਕਰਾ ਲਓ। ਤੇ ਰੈਂਟਲ ਕੰਪਨੀ ਤੋਂ ਬਚਣਾ ਚਾਹੀਦਾ, ਉਹਨਾਂ ਦੇ ਟਰੱਕਾਂ ਤੋਂ ਬਚਣਾ ਚਾਹੀਦਾ। ਸਾਡੀ ਮੇਨਟੇਨੈਂਸ ਇਹ ਹੈਗੀ। ਤੇ ਜਿਹੜੇ ਫਲੀਟ ਨੇ ਉਹਦੇ 'ਚ ਵੀ, ਜਿਵੇਂ ਵਾਲਮਾਰਟ ਫਲੀਟ ਆ, ਉਹਦੇ ਕੋਲ ਜਿਹੜਾ ਇਕਵਿਪਮੈਂਟ ਆ ਉਹ ਬਹੁਤ ਵੈਲ ਟ੍ਰੇਨਡ, ਜਿਹੜੇ ਸੇਫਟੀ ਜਿਨ੍ਹਾਂ ਦੀ ਨੰਬਰ 1 ਹੁੰਦੀ ਉਹ ਮੁੰਡੇ ਚਲਾ ਰਹੇ। ਅੱਛਾ ਜੀ। ਤੇ ਅਸੀਂ ਉਹਨਾਂ ਤੋਂ ਖਰੀਦਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਅਸੀਂ ਆਕਸ਼ਨ ਤੋਂ ਨਹੀਂ ਚੱਕਦੇ, ਕਿਉਂਕਿ ਆਕਸ਼ਨ 'ਚ ਇੱਕ ਕਲਾਜ਼ ਹੁੰਦੀ, ਜੇ ਉਧਰੋਂ ਟਰੱਕ ਚੱਕ ਲਿਆ ਤੇ ਯੂ ਆਰ ਡਨ। ਹੁਣ ਤੁਸੀਂ ਟਰੱਕ ਨੂੰ ਵਾਪਸ ਨਹੀਂ ਦੇ ਸਕਦੇ, ਤੁਸੀਂ ਦੇਖਣਾ, ਚਲਾਏ ਬਗੈਰ ਦੇਖਣਾ ਹੈ, ਉਦੋਂ ਜਿਹੜਾ ਦੇਖ ਸਕਦੇ ਹੋ ਉਹ ਤੁਸੀਂ ਲੈਣਾ ਟਰੱਕ। ਬਸ ਗੱਲ ਪੈ ਗਿਆ ਇੱਕ ਕਿਸਮ ਦਾ ਜੀ, ਉਹ ਮੇਰੇ ਗੱਲ ਵੀ ਪਏਗਾ, ਫਿਰ ਮੈਂ ਕਸਟਮਰ ਦੀ ਗੱਲ ਪਾਣਾ। ਠੀਕ ਹੈ। ਹੁਣ ਜਿਹੜੀ ਮੈਂ ਕਸਟਮਰ ਨੂੰ ਇਹੀ ਕਹਿੰਦਾ, ਮੈਂ ਕਹਿੰਦਾ ਭਾਈ ਮੈਂ ਘਰੋਂ ਪੈਸੇ ਨਹੀਂ ਲੈ ਕੇ ਆਂਦਾ, ਜਿਹੜਾ ਟਰੱਕ ਤੁਸੀਂ ਖਰੀਦ ਰਹੇ ਹੋ ਉਹਦੇ ਪੈਸੇ ਕੱਢਣੇ। ਜੇ ਮੇਰੀ ਬਿਲਡਿੰਗ ਵੱਡੀ ਹੋਏਗੀ ਉਹਦੇ ਪੈਸੇ ਤੁਸੀਂ ਦੇ, ਜੇ 4 ਬੰਦੇ ਅੱਗੇ ਬੈਠੇ ਹੋਣਗੇ ਰਿਸੈਪਸ਼ਨ ਤੇ ਉਹਦੇ ਪੈਸੇ ਵੀ ਤੁਸੀਂ ਦੇ ਰਹੇ ਹੋ, ਜੇ ਚੰਗੀ ਆਫਿਸ ਹੋਣਗੇ ਉਹਦੇ ਪੈਸੇ ਤੁਸੀਂ ਦੇ ਰਹੇ ਹੋ ਜੀ। ਤੇ ਅਗਲਾ ਜਿਹੜਾ ਹੁੰਦਾ ਉਹਦੇ ਚ ਜੀ ਇਹ ਗੱਲ ਕੋੜੀ ਵੀ ਹੈ, ਹਕੀਕਤ ਵੀ ਹੈ, ਲੇਕਿਨ ਇਹ ਹੈ ਕਿ ਨਤਾਰ ਕੇ ਰੱਖਣਾ। ਇਹ ਤੇ ਕਹਿ ਲਓ ਕਿ ਕਾਰੋਬਾਰ ਦੀ ਬਰਕਤ ਦੀਆਂ ਨਿਸ਼ਾਨੀਆਂ, ਕਿ ਸਾਰੀ ਗੱਲ ਖੁੱਲ ਕੇ ਔਰ ਨਖੇੜ ਕੇ ਦੱਸ ਦੇਣੀ ਜੀ। ਉਹਦਾ ਬਿਲਕੁਲ ਸਿੰਪਲ ਹੈ, ਉੱਚੀ ਦੁਕਾਨ ਫੀਕਾ ਪਕਵਾਨ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਉਹ ਦੁਕਾਨਦਾਰ ਨੇ ਜੀ ਇੱਕ ਸਵਾਲ ਹੋਰ ਆਂਡੇ, ਤੁਸੀਂ ਗੱਲ ਮੁਕੰਮਲ ਕਰ ਲਓ, ਮੈਂ ਚਾਹਨਾ ਕਿ ਔਰ ਜ਼ਿਹਨ ਚੋਂ ਨਾ ਨਿਕਲ ਜਾਏ, ਮੈਂ ਪੁੱਛਣਾ ਤੁਹਾਨੂੰ ਜੀ। ਬਸ ਜਲਦੀ ਨਾਲ ਮੈਂ ਦੱਸ ਰਿਹਾ ਫੀਚਰ ਕੀ ਨੇ ਟਰੱਕ 'ਚ। ਉਹਦੇ 'ਚ ਲੈਂਡਿੰਗ ਗੇਅਰ, ਸੌਰੀ ਆਪਣਾ 5th ਵੀਲ ਜਿਹੜਾ ਉਹ ਸਲਾਈਡਰ ਹੈਗਾ, ਉੱਤੇ ਥੱਲੇ ਹੁੰਦਾ। ਇਦਾਂ ਦੇ 2-3 ਚੀਜ਼ਾਂ ਹੋਰ ਨੇ। ਮਾਈਲ ਬਾਅਦ 'ਚ ਆਂਦਾ, ਫਿਰ ਕਿੰਨੀ ਵਾਰੰਟੀ ਰਹਿੰਦੀ ਆ, ਵਾਰੰਟੀ 'ਚ ਤੁਸੀਂ ਕੀ ਕਵਰ ਆ, these are the very important things to buy a used truck ਜੀ। ਬਿਲਕੁਲ ਠੀਕ ਹੈ। ਅਗਲੀ ਗੱਲ ਇਹ ਸੀਗੀ ਕਿ ਫਾਈਨੈਂਸਿੰਗ ਤੇ ਹਰ ਕੋਈ ਕਰਨ ਡਿਆ ਆ ਅਰਮਗਾਮ ਜੀ, ਤੇ ਫਾਈਨੈਂਸਿੰਗ ਪ੍ਰੋਸੈਸ ਦੌਰਾਨ ਕਿਹੜੇ ਫਾਇਦੇ ਨੇ ਜਿਹੜੇ ਚੁੱਕੇ ਜਾ ਸਕਦੇ ਨੇ। ਮੈਂ ਚਾਹੁੰਦਾ ਆ ਕਿ ਇਸ ਬਾਰੇ ਤੁਸੀਂ ਦੱਸੋ ਕਿ ਲੋ ਜ਼ਰਾ ਪਾਓ, ਕਿਹੜੇ ਇਨਸੈਂਟਿਵਸ ਨੇ ਜਿਹੜੇ ਉਹਨਾਂ ਤੇ ਗੌਰ ਰੱਖਣਾ ਚਾਹੀਦਾ, ਉਹ ਲੈਣੇ ਚਾਹੀਦੇ ਨੇ ਫਾਈਨੈਂਸਿੰਗ ਦੇ ਮਾਮਲੇ 'ਚ ਜੀ। ਫਾਈਨੈਂਸਿੰਗ ਜਿਹੜਾ ਉਹ ਪਾਰਟ ਆਫ ਦਾ ਡੀਲ ਆ ਤੇ ਬਹੁਤ ਇੰਪੋਰਟੈਂਟ ਆ। ਹੁਣ ਫਾਈਨੈਂਸਿੰਗ 2-3 ਤਰੀਕੇ ਨਾਲ ਹੁੰਦੀ ਹੈ। ਇੱਕ ਹੁੰਦੀ ਹੈ ਫਾਈਨੈਂਸਿੰਗ ਲੀਸਿੰਗ ਕੰਪਨੀਆਂ ਨੇ, ਉਹ ਸਭ ਤੋਂ ਬੋਟਮ ਆ। ਉਹਦੇ ਤੋਂ ਜਿਹੜਾ ਮਿਡਲ ਆ ਉਹ ਫਾਈਨੈਂਸਿੰਗ ਜਿਹੜੇ ਕੰਪਨੀਆਂ ਨੇ, ਜਿਵੇਂ ਬੀਮੋ ਆ, ਪ੍ਰਾਸ ਰੋਡ ਆ, ਜਿਹੜੇ ਕਮਰਸ਼ੀਅਲ ਬੈਂਕ ਨੇ, ਜਿਹੜੇ
ਇਸ ਚੀਜ਼ ਦੇ ਸਮਝੋ ਸੁਪਰ ਸਟਰੋਂਗ ਲੋਕ ਨੇ, ਠੀਕ ਉਹ ਹੈ ਬਹੁਤ ਇੰਪੋਰਟੈਂਟ, ਉਹਨਾਂ ਨਾਲ ਕਰਨੀ ਚਾਹੀਦੀ ਆ। ਸਾਡੇ ਕੋਲ ਜਿਹੜਾ ਐਡਵਾਂਟੇਜ ਹੈਗਾ, ਸਾਡੇ ਕੋਲ ਨਾਨ ਪ੍ਰੋਫਿਟ ਬੈਂਕ ਨੇ, ਉਹਨਾਂ ਦਾ ਬੇਸਿਕਲੀ ਮਾਟੋ ਇਹ ਹੈਗਾ ਕਿ ਜਿਹੜੇ ਲੋਕੀ ਡਰਾਈਵਰ ਨੇ ਉਹਨਾਂ ਨੂੰ ਓਨਰੇਬਿਲਟੀ ਕਿੱਦਾਂ ਬਣਾਇਆ ਜਾਏ। ਉਹਨਾਂ ਕੋਲ ਠੀਕ ਹੈ ਪ੍ਰੋਗਰਾਮ ਨੇ, ਉਹਦੇ ਵਿੱਚ ਨਾਨ ਪ੍ਰੋਫਿਟ ਦਾ ਮਤਲਬ ਹੈ ਕਿ ਉਹ ਪ੍ਰੋਫਿਟ ਨਹੀਂ ਲੈਂਦੇ ਟੂ ਗਿਵ ਯੂ ਦ ਫਾਈਨੈਂਸਿੰਗ, ਪਰ ਉਹਨਾਂ ਦੀ ਜਿਹੜੀ ਰਿਕੁਆਇਰਮੈਂਟ ਆ, ਯੂ ਹੈਵ ਟੂ ਬੀ ਟਰੱਕ ਸੀਰੀਅਲ ਡਰਾਈਵਰ ਵਿਦ ਦੈਟ ਸੀਰੀਅਲ ਇਨਕਮ, ਤੇ ਉਹਦੇ ਬਾਰੇ ਜਿਹੜੀ ਇਨਫੋਰਮੇਸ਼ਨ ਆ ਉਹ ਸਾਰੀ ਦੀ ਸਾਰੀ ਅਸੀਂ ਬੇਸਿਕਲੀ ਆਪਣੀ ਵੈਬਸਾਈਟ ਤੇ ਲੱਗੀ ਆ। ਵੈਬਸਾਈਟ ਤੇ ਤੁਸੀਂ ਜਾ ਕੇ ਅਪਲਾਈ ਵੀ ਕਰ ਸਕਦੇ ਹੋ। ਬਟ ਬਾਟਮ ਲਾਈਨ ਇਜ਼ ਫਾਈਨੈਂਸਿੰਗ ਦੇ ਵਿੱਚ ਲੋਕੀ ਟਰੱਕ ਕਈ ਵਾਰੀ ਚੰਗਾ ਲੱਭ ਲੈਂਦੇ ਨੇ, ਪਰ ਫਾਈਨੈਂਸਿੰਗ ਵਿੱਚ ਕਾਬੂ ਆ ਜਾਂਦੇ ਨੇ। ਤੇ ਟਰੱਕ ਲੱਭਣਾ ਤੇ ਫਾਈਨੈਂਸਿੰਗ ਕਰਨਾ ਉਹ ਵੀ ਬਹੁਤ ਇੰਪੋਰਟੈਂਟ ਹੈ। ਯੂ ਸ਼ੁਡ ਨੋ ਕਿ ਤੁਹਾਡੀ ਡਾਊਨ ਪੇਮੈਂਟ ਕਿੰਨੀ ਆ, ਵਿਆਜ ਕਿੰਨਾ ਹੈ, ਮੰਥਲੀ ਪੇਮੈਂਟ ਕਿੰਨੀ ਹੈ, ਤੇ ਸਭ ਤੋਂ ਜ਼ਿਆਦਾ ਜੇ ਤੁਸੀਂ ਟਰੱਕ ਪੇ ਕਰਨਾ ਹੋਏ ਕੋਈ ਪੈਨਲਟੀ ਤੇ ਨਹੀਂ ਹੈਗੀ। ਜੀ ਠੀਕ ਹੈ। ਇਹ ਲੀਸਿੰਗ ਕੰਪਨੀ ਇਦਾਂ ਦੀ ਨੇ, ਉਹ ਕਹਿੰਦੀ ਨੇ ਜੇ ਤੁਸੀਂ ਟਰੱਕ ਪੇ ਆਫ ਕਰਨਾ ਹੈ ਤਾਂ ਯੂ ਹੈਵ ਟੂ ਪੇ ਦਾ ਇੰਟਰਸਟ ਫॉर द ਹੋਲ 4 ਇਅਰ। ਉਹ ਜੋ ਬਾਈਡਨ ਦੀ ਜਿਹੜੀ ਹੁਣ ਚੱਲਦੀ ਹੈ ਨਾ ਡਿਸਕਸ਼ਨ, ਉਹਦੇ ਚ ਉਹ ਲੀਸਿੰਗ ਕੰਪਨੀਆਂ ਨੂੰ ਕ੍ਰੈਕ ਡਾਊਨ ਕਰ ਰਹੇ ਨੇ, ਜਿਹੜੇ ਇਦਾਂ ਦੀ ਲੀਸਿੰਗ। ਠੀਕ ਹੈ ਠੀਕ ਹੈ। ਇੱਕ ਆਖਰੀ ਸਵਾਲ ਫਿਰ ਜਾਨ ਛੱਡ ਦਾਂਗਾ ਮੈਂ ਤੁਹਾਡੀ, ਔਰ ਇਜਾਜ਼ਤ ਲਾਂਗੇ ਸੁਣਨ ਵਾਲੇ ਦੇਖਣ ਵਾਲਿਆਂ ਤੋਂ ਵੀ। ਉਹ ਇਹ ਹੈ ਕਿ ਇਸ ਟਾਈਮ ਕੁਝ ਬੈਸਟ ਡੀਲਸ ਨੇ ਜਿਹੜੀਆਂ ਉਹ ਕਿਹੜੀਆਂ ਚੱਲ ਰਹੀਆਂ ਨੇ, ਸੋ ਆਪਣੀ ਮਹਾਰਤ ਦੇ ਨਾਲ ਉਹਨਾਂ ਤੇ ਚਾਨਣ ਪਾ ਦਿਓ ਜੀ। ਜਿਵੇਂ ਤੁਸੀਂ ਸ਼ੈਫ ਦੀ ਪੂਰੀ ਰੈਸਪੀ ਲੈ ਲਈ ਆ, ਹੁਣ ਮੇਰੇ ਤੋਂ ਤੁਸੀਂ ਇਹਨੂੰ ਤੁਸੀਂ ਮੇਰੀ ਮਹਾਰਤ ਕਹਿ ਲਵੋ, ਇਹਨੂੰ ਗੱਲਬਾਤ ਦੀ ਮਿਠਾਸ ਕਹਿ ਲਵੋ। ਇਹ ਤੇ ਹੁਣ ਵੇਖੋ ਕਿ ਮੈਂ ਕੁੜੱਤਨ ਨੂੰ ਮਿੱਠਾ ਬਣਾਉਣ ਦੀ ਗੱਲ ਸ਼ੁਰੂ ਚ ਅਰਮਗਾਮ ਅਲੀ ਜੀ ਕਰ ਦਿੱਤੀ। ਇਹ ਤੇ ਹੁਣ ਸਵਾਲ ਆ ਨਾ, ਇਹਦਾ ਤੇ ਹੁਣ ਜਵਾਬ ਤੁਸੀਂ ਦੇਣਾ ਹੀ ਦੇਣਾ। ਦੇਖੋ ਜੀ, ਹੁਣ ਸਾਡਾ ਜਿਹੜਾ 32 ਸਾਲ ਦਾ ਐਕਸਪੀਰੀਅੰਸ ਹੈ, ਤੁਸੀਂ ਉਹਦਾ ਸਾਰਾ ਨਿਚੋੜ ਕਢਾ ਲਿਆ। ਹੁਣ ਤੁਸੀਂ ਕਹਿੰਦੇ ਹੋ ਬੇਬੇ ਹੁਣ ਤੂੰ ਦੱਸ ਦਿੱਤਾ ਹੈ ਕਿ ਬਣਨੀ ਕਿਸ ਤਰ੍ਹਾਂ, ਹੁਣ ਬਣਾ ਕੇ ਜਿਹੜਾ ਨਾ ਚਾਵਲ ਖਵਾ ਵੀ ਦੇ ਬਾਬਾ। ਇਹ ਬੁਰਕੀ ਇਹ ਚਲੋ ਰਹਿ ਗਈ, ਆਖਰੀ ਪਾ ਦੋ ਮੂੰਹ ਚ ਜੀ। ਉਹੀ ਬੇਸਡ ਕਰਕੇ ਨਾ ਅਸੀਂ ਬਹੁਤ ਲਿਮਿਟਿਡ ਸਾਡੇ ਕੋਲ ਇਕਵਿਪਮੈਂਟ ਹੈਗਾ ਇਸ ਵੇਲੇ, ਕਿਉਂਕਿ ਮਾਰਕੀਟ 'ਚ ਜਿਵੇਂ ਮਾਰਕੀਟ ਟਾਈਟ ਆ, ਪ੍ਰਾਈਸ ਇਜ਼ ਦਾ ਮੋਸਟ ਇੰਪੋਰਟੈਂਟ। ਤੇ ਉਹਦੇ 'ਚ ਕਿਹੜੀ ਚੀਜ਼ਾਂ ਜਿਹੜੀਆਂ ਮੈਂ ਸਾਹਮਣੇ ਰੱਖੀਆਂ ਨੇ, ਫॉर ਐਗਜ਼ਾਮਪਲ ਆਵਰਸ, ਮਾਈਲਸ, ਫਲੀਟ, ਉਹ ਸਾਰੀ ਚੀਜ਼ਾਂ ਸਾਡੀ ਐਡਵਾਂਟੇਜ ਸਾਡੀ ਜਿਹੜੀ ਨੇ ਉਹ ਅਵੇਲੇਬਲ ਨੇ। 505 ਹਾਰਸ ਪਾਵਰ ਨਾਲ ਸਾਡੇ ਕੋਲ ਕਸਕੇਡੀਆ ਹੈਗੇ, APU ਥਰਮੋਕਿੰਗ ਲੱਗਾ, ਆਵਰ ਬਹੁਤ ਘੱਟ ਨੇ, ਵਾਰੰਟੀਆਂ ਹੈਗੀਆਂ। ਪ੍ਰਾਈਸਿੰਗ ਜਿਹੜੀ ਆ, ਤੁਸੀਂ ਕੈਲੀਫੋਰਨੀਆ 'ਚ ਤੁਸੀਂ ਮੈਨੂੰ ਕਹਿ ਸਕਦੇ ਹੋ ਭਾਜੀ ਤੁਹਾਡਾ ਟਰੱਕ ਮਹਿੰਗਾ ਹੈ, ਇਟਸ ਵੈਰੀ ਸਿੰਪਲ। ਨੋ, ਵੀ ਯੂਜ਼ ਦਾ ਵਰਡ, ਸਾਡੇ ਟਰੱਕ ਦੀ ਬੈਸਟ ਵੈਲਿਊ ਹੈ। ਹੁਣ ਸਾਨੂੰ ਤੁਸੀਂ ਕੰਪੇਅਰ ਕਰ ਰਹੇ ਹੋ ਉਸ ਟਰੱਕ ਨਾਲ ਜਿਹਦੇ 'ਚ ਜਿਹੜਾ ਲੋਨ ਦਾ ਚੱਕਾ ਟਰੱਕ ਆ, ਜਿਹਨੇ ਬੰਦੇ ਨੇ ਪੇਮੈਂਟ ਨਹੀਂ ਦਿੱਤੀ, ਉਹਨੇ ਉਹਦੀ ਮੇਨਟੇਨੈਂਸ ਕੀ ਕਰਾਈ ਹੋਣੀ ਆ। ਐਗਜ਼ੈਕਟਲੀ। ਸਾਡੇ ਟਰੱਕਾਂ 'ਚ ਵਾਰੰਟੀ ਲੱਗੀ ਆ, ਸਾਡੇ ਟਰੱਕਾਂ 'ਚ ਡਿਸਕ ਬ੍ਰੇਕਾਂ ਲੱਗੀਆਂ ਨੇ, ਸਾਡੇ ਟਰੱਕਾਂ 'ਚ ਬਹੁਤ ਵੀ ਬਾਏ them to the best of our knowledge। ਯਾਨੀ ਅਸੀਂ ਉਹਨਾਂ ਜਿਵੇਂ ਕਿ ਬਾਲ ਦੀ ਖਾਲ ਲਾਂਦੀ ਆ, ਅਸੀਂ ਬਾਲ ਦੀ ਖਾਲ ਲਾਂਦੇ ਆ, ਕਿਉਂਕਿ ਜਿਹੜਾ ਟਰੱਕ ਤੁਹਾਡੇ ਵਾਸਤੇ ਠੀਕ ਨਹੀਂ ਹੈਗਾ ਉਹ ਸਾਡੇ ਵਾਸਤੇ ਠੀਕ ਨਹੀਂ ਆ। We cannot afford to put a transmission for 8 or 9 or 12 or $13,000। same thing, ਅਸੀਂ ਕਸਟਮਰ ਨੂੰ ਵੀ ਉਹ ਚੀਜ਼ ਟ੍ਰਾਂਸਫਰ ਨਹੀਂ ਕਰਦੇ। ਕਸਟਮਰ ਲੈ ਕੇ ਉਹਦਾ ਟ੍ਰਾਂਸਮਿਸ਼ਨ ਉੱਡ ਜਾਏ, ਵਿਚਾਰਾ ਉਹ ਰੋਟੀ ਕਿੱਦਾਂ ਬਣਾਏਗਾ? ਇਸ ਤਰ੍ਹਾਂ ਹੀ। ਤੇ ਉਹਦੇ ਵਾਸਤੇ ਜਿਹੜਾ ਸਾਡਾ ਇਕਵਿਪਮੈਂਟ ਹੈ, ਉਹਦੇ 'ਚ ਅਸੀਂ ਸਪੈਸ਼ਲ ਡੀਲਾਂ ਲਾਈਆਂ ਨੇ। ਸਾਡੇ ਕੋਲ ਫਰੇਟ ਲਾਈਨਰ ਨੇ ਥਰਮੋਕਿੰਗ ਵਾਲੇ, ਤੇ ਸਾਡੇ ਕੋਲ ਇੰਟਰਨੈਸ਼ਨਲ ਨੇ ਕਮਿੰਸ ਮੋਟਰ ਨਾਲ ਜਾਂ 826 ਮੋਟਰ ਨਾਲ। ਕਮਿੰਸ ਨਾਲ ਜਿਹੜੀ ਮੋਟਰ ਆ ਉਹਦੇ 'ਚ ਅਸੀਂ 1 ਸਾਲ ਦੀ ਕੰਪਲੀਟ ਬੰਪਰ ਟੂ ਬੰਪਰ ਵਾਰੰਟੀ ਦੇ ਰਹੇ ਹਾਂ, ਐਨੀ ਇਲੈਕਟ੍ਰੀਕਲ ਮੈਕੈਨੀਕਲ ਕਵਰ ਆ। ਤੇ ਜਿਹੜਾ 826 ਮੋਟਰ ਆ ਉਹਦੇ 'ਚ 2 ਸਾਲ ਦੀ ਅਸੀਂ ਵਾਰੰਟੀ ਦੇ ਰਹੇ ਹਾਂ, ਕੰਪਲੀਟ 2 ਸਾਲ ਦੀ ਵਾਰੰਟੀ। ਠੀਕ ਹੈ ਠੀਕ ਹੈ। ਉਹ ਤਾਂ ਇਸ ਤਰ੍ਹਾਂ ਜੇ ਲਾਈਕ ਯੂ ਆਰ ਟੇਕਿੰਗ ਦ ਟਰੱਕ ਐਂਡ ਯੂ ਆਰ ਫॉरगेटिंग ਅਬਾਊਟ ਐਨੀ ਪ੍ਰੋਬਲਮ ਫॉर ਨੈਕਸਟ 2 ਇਅਰਸ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਸਈਦ ਅਰਮਗਾਮ ਅਲੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਕੁਝ ਸਮਾਂ ਕੱਢਿਆ ਔਰ ਕੁਝ ਗੱਲਾਂ ਜਿਹੜੀਆਂ ਮੇਰੇ ਜ਼ਿਹਨ 'ਚ ਸੀ ਮੈਂ ਪੁੱਛੀਆਂ, ਔਰ ਤੁਸੀਂ ਟਰੱਕਿੰਗ ਬਿਜ਼ਨਸ ਦੇ ਨਾਲ ਜੁੜੇ ਹਰ ਜੀ ਵਾਸਤੇ ਬੜੇ ਮਦਦਗਾਰ ਕਿਸਮ ਦੇ ਸਵਾਲ ਦਿੱਤੇ। ਥੈਂਕ ਯੂ ਸੋ ਮਚ ਤੁਹਾਡਾ। ਥੈਂਕ ਯੂ ਸੋ ਮਚ ਜੀ। ਸਤਿ ਸ਼੍ਰੀ ਅਕਾਲ, ਨਮਸਤੇ ਜੀ, ਅਸਲਾਮ ਅਲੈਕੁਮ। ਥੈਂਕ ਯੂ ਜੀ। ਇਹ ਸਨ ਜੀ ਸੈਯਦ ਅਰਮਗਾਮ ਅਲੀ, USA ਟਰੱਕ ਸੇਲਸ ਤੋਂ, ਜਿਨ੍ਹਾਂ ਦੇ ਨਾਲ ਕੀਤੀ ਗਈ ਗੱਲਬਾਤ ਅਸੀਂ ਤੁਹਾਡੇ ਤੱਕ ਪਹੁੰਚਦੀ ਕੀਤੀ। ਉਹਦੀ ਮੁਲਾਕਾਤ ਤੱਕ ਲਈ ਦਵੋ ਇਜਾਜ਼ਤਾਂ, ਫਿਰ ਮਿਲਾਂਗੇ। ਉਸ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ